अस्सलाम वालेकुम, की हाल है मित्रों प्यारे ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਦ ਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਪ੍ਰੋਗਰਾਮ ਕੀ ਜਾਣਾ ਮੈਂ ਪਾਉਣ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਅਸੀਂ ਸ਼ਾਹ ਹੁਸੈਨ ਹੋਰਾਂ ਦੀ ਇੱਕ ਕਾਫੀ ਦੇ ਨਾਲ ਕਰਾਂਗੇ। ਕਹਿੰਦੇ ਨੇ ਕਿ ਰਹੀਏ ਵੋ ਨਾਲ ਸਜਣ ਦੇ ਰਹੀਏ, ਲੱਖ ਲੱਖ ਬਦੀਆਂ 100 ਤਾਨੇ ਸਭੇ ਸਿਰ ਤੇ ਸਹੀਏ ਤੇ ਤੋੜੇ ਸਿਰ ਵੰਜੇ ਧੜ ਨਾਲੋਂ ਤਾਂ ਵੀ ਹਾਲ ਨਾ ਕਹੀਏ, ਨਾਲ ਸਜਣ ਦੇ ਰਹੀਏ ਤੇ ਕਹੇ ਹੁਸੈਨ ਫਕੀਰ ਸਾਈਂ ਦਾ ਜਿਉਂਦਿਆਂ ਹੀ ਮਰ ਰਹੀਏ, ਨਾਲ ਸਜਣ ਦੇ ਰਹੀਏ। ਮਿੱਤਰ ਪਿਆਰਿਓ, ਆ ਕਾਫੀ ਲੰਬੀ ਹੈ। ਇਹਦੇ 'ਚ ਸ਼ਾਹ ਹੁਸੈਨ ਹੋਰਾਂ ਨੇ ਆਖਿਆ ਕਿ ਜਿਹਦੇ ਨਾਲ ਪ੍ਰੀਤ ਪਾ ਲਈ ਹੈ ਨਾ, ਜਿਹਦੇ ਨਾਲ ਤੁਹਾਡੀ ਜੁੜਤ ਹੋ ਗਈ ਹੈ, ਜਿਹਦੇ ਨਾਲ ਦਿਲ ਮਿਲ ਗਿਆ ਹੈ, ਉਹਦੇ ਨਾਲ ਹੀ ਰਹਿਣਾ। ਫਿਰ ਆਪਸ਼ਨਸ ਨਹੀਂ ਹੋਣੇ ਚਾਹੀਦੇ ਤੁਹਾਡੇ ਕੋਲ ਕਿ ਤੂੰ ਨਹੀਂ ਤੇ ਹੋਰ ਸਹੀ, ਹੋਰ ਨਹੀਂ ਤੇ ਫਿਰ ਹੋਰ ਸਹੀ, ਇੰਝ ਨਹੀਂ ਹੋਣਾ ਚਾਹੀਦਾ। ਬਸ ਇੱਕ ਹੀ, ਉਸ ਤੋਂ ਅੱਗੇ ਲਕੀਰ। ਜਦੋਂ ਤੁਸੀਂ ਕਹਿਤਾ ਨਾ ਕਿ ਮੈਨੂੰ ਤੇਰੇ ਨਾਲ ਮੁਹੱਬਤ ਹੈ, ਮੈਨੂੰ ਤੇਰੇ ਨਾਲ ਇਸ਼ਕ ਹੈ, ਉਸ ਤੋਂ ਅੱਗੇ ਵਰਕਾ ਪਾੜ ਦਿਓ। ਉਹ ਇੱਕ ਲਾਈਨ ਜਿਹੜੀ ਹੈ ਨਾ, ਉਹ ਤੁਹਾਡਾ ਹਰਫ ਆਖਰ ਹੋਣਾ ਚਾਹੀਦਾ। ਤੇ ਅਸੀਂ ਜਿਹੜੇ ਆ ਉਹ ਬਹੁਤ ਵਾਰੀ ਇੰਝ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਹੁੰਦੇ ਨੇ। ਅਸੀਂ ਕਹਿੰਦੇ ਆ ਕਿ ਚੱਲ ਕੋਈ ਨਹੀਂ, ਇਹਦੇ ਨਾਲ ਵੀ ਮੁਹੱਬਤ ਹੈ, ਫਲਾਣੇ ਨਾਲ ਵੀ ਮੁਹੱਬਤ ਹੈ, 6 ਮਹੀਨੇ ਬਾਅਦ ਕਿਸੇ ਹੋਰ ਨਾਲ ਵੀ ਮੁਹੱਬਤ ਹੈ, ਇੰਝ ਇੱਕ ਨਾਲ। ਹਾਲਾਂਕਿ ਇੱਥੇ ਗੱਲ ਜਿਹੜੀ ਹੈ ਉਹ ਦੁਨਿਆਵੀ ਲਿਹਾਜ਼ ਨਾਲ ਵੀ ਅਗਰ ਵੇਖਿਆ ਜਾਵੇ ਤੇ ਸ਼ਾਹ ਹੁਸੈਨ ਹੋਰਾਂ ਨੇ ਬਹੁਤ ਮੱਤ ਦੀ ਗੱਲ ਕੀਤੀ ਹੈ। ਥਾਂ ਥਾਂ ਤੇ ਖੱਜਲ ਨਹੀਂ ਹੋਣਾ, ਇੱਕ ਦੇ ਲੜ ਨਾਲ ਲੱਗਣਾ ਹੈ, ਥਾਂ ਥਾਂ ਨਹੀਂ ਫਿਰਨਾ। ਆ ਹੋਣਾ ਹੈ ਕਿ ਬਸ ਜਿੱਥੇ ਕਹਿੰਦੇ ਨੇ ਜਿੱਥੇ ਕਹੀਏ ਜੀ ਉੱਥੋਂ ਲੈਣਾ ਕੀ। ਜਿੱਥੇ ਇੱਕ ਵਾਰੀ ਜੀ ਕਹਿਤਾ ਨਾ ਤੁਸੀਂ, ਜਿੱਥੇ ਇੱਕ ਵਾਰੀ ਦਿਲ ਮਿਲ ਗਏ, ਉੱਥੇ ਫਿਰ ਬਸ, ਉੱਥੇ ਫਿਰ ਕੋਈ ਮੁਕਾਬਲਾ ਨਹੀਂ, ਉੱਥੇ ਫਿਰ ਕੋਈ ਗਿਲੇ ਨਹੀਂ, ਉੱਥੇ ਕੋਈ ਸ਼ਿਕਵੇ ਨਹੀਂ। ਉੱਥੇ ਬਸ ਕਹਿਤਾ ਕਿ ਮੈਂ ਤੇਰਾ ਹਾਂ ਤੇ ਬਸ ਫਿਰ ਮੈਂ ਤੇਰਾ ਹਾਂ। ਤੇ ਸ਼ਾਹ ਹੁਸੈਨ ਰੱਬ ਦੇ ਬਾਰੇ ਵੀ ਇਹੀ ਕਹਿ ਰਹੇ ਨੇ, ਕਹਿੰਦੇ ਨੇ ਕਿ ਨਵੇਂ ਨਵੇਂ ਯਾਰ ਨਹੀਂ ਬਣਾਉਣੇ, ਨਵੇਂ ਨਵੇਂ ਰੱਬ ਨਹੀਂ ਲੱਭਣੇ, ਰੱਬ ਇੱਕ ਹੀ ਹੈ, ਉਹਦੇ ਲੜ ਹੀ ਲੱਗਣਾ। ਜੋ ਜਾਨ ਮਰਜ਼ੀ ਕਹੀ ਜਾਵੇ, ਜਿਵੇਂ ਮਰਜ਼ੀ ਕਹੀ ਜਾਵੇ ਜਾਨ, ਤੇਰਾ ਯਾਰ ਨਹੀਂ ਠੀਕ, ਤੇਰੇ ਯਾਰ ਨੇ ਤੈਨੂੰ ਕੀ ਕਰਨਾ। ਅਸੀਂ ਵੀ ਕਈ ਵਾਰ ਇੱਦਾਂ ਕਹਿੰਦੇ ਨੇ ਨਾ, ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਅਸੀਂ ਕਹਿੰਦੇ ਵੀ ਅੱਲਾ ਨੂੰ ਪਤਾ ਨਹੀਂ ਹੈ ਸਾਡਾ ਘਰ ਹੀ ਲਿਖਿਆ ਹੈ, ਜਾਂ ਅੱਲਾ ਨੂੰ ਮੈਂ ਹੀ ਨਜ਼ਰ ਆ ਰਿਹਾ, ਰੋਜ਼ ਮੇਰੇ ਤੇ ਹੀ ਦੁੱਖ ਆ ਰਹੇ ਨੇ। ਨਾਲ ਸੱਜਣ ਦੇ ਥੋੜੇ ਸਿਰ ਵੰਜੇ ਧੜ ਨਾਲ, ਭਾਵੇਂ ਸਿਰ ਲੈ ਜਾਏ, ਫਿਰ ਅਗਲੀ ਗੱਲ ਤੇ ਹੈ ਹੀ ਨਹੀਂ। ਫਿਰ ਆ ਤੇ ਹੈ ਹੀ ਨਹੀਂ ਨਾ ਕਿ ਵੀ ਨਹੀਂ ਵੀ ਆਪਣੀ ਅੱਜ ਤੋਂ ਖਤਮ ਹੈ, ਹੁਣ ਮੈਂ ਹੋਰ ਪਾਸੇ ਟੁਰਨ ਲੱਗਾ, ਮੈਂ ਹੁਣ ਆਪਣਾ ਨਵਾਂ ਰੱਬ ਲੱਭਣ ਲੱਗਾ। ਇੰਝ ਨਹੀਂ। ਫਿਰ ਜਿੱਥੇ ਇੱਕ ਵਾਰੀ ਕਹਿਤਾ ਉੱਥੇ ਹੀ ਫਿਰ ਤੋੜ ਹਯਾਤੀ, ਆਖਰੀ ਸਾਹ ਤੱਕ, ਆਖਰੀ ਗੱਲ ਤੱਕ, ਆਖਰੀ ਲਮਹੇ ਤੱਕ ਉਸੇ ਯਾਰ ਦੇ ਨਾਲ ਜਿਹਦੇ ਹਵਾਲੇ ਤੁਸੀਂ ਆਪਣਾ ਆਪ ਕਰਤਾ ਨਾ, ਜਾਂ ਤੇ ਕਰੋ ਨਾ, ਜੇ ਕਰਤਾ ਫਿਰ ਕਰਤਾ ਬਸ, ਫਿਰ ਉਸ ਤੋਂ ਅਗਲੀ ਗੱਲ ਹੀ ਕੋਈ ਨਹੀਂ। ਫਿਰ ਨਹੀਂ ਇਹ ਸੋਚਣਾ ਕਿ ਇਹਦੇ 'ਚ ਘਾਟਾ ਹੈ, ਇਹਦੇ 'ਚ ਫਾਇਦਾ ਹੈ, ਇਹਦੇ 'ਚ ਰਸਵਾਈ ਹੈ, ਇਹਦੇ 'ਚ ਤਾਨੇ ਨੇ, ਇਹਦੇ 'ਚ ਮਿਹਣੇ ਨੇ। ਫਿਰ ਨਹੀਂ, ਇੱਕ ਵਾਰੀ ਜੋ ਹੋ ਗਿਆ ਸੋ ਹੋ ਗਿਆ। ਇੱਥੇ ਗਲਤੀ ਸੁਧਾਰਨ ਦੀ ਗੁੰਜਾਇਸ਼ ਨਹੀਂ। ਬਸ ਆ ਨਹੀਂ ਕਿ ਤੁਸੀਂ ਕਹੋ ਯਾਰ ਕਿ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਹੁਣ ਕੋਈ ਹੋਰ ਘਰ ਲੱਭ ਲਵਾਂ,
ਇੰਜ ਦਾ ਜਿਹੜਾ ਬੰਦਾ ਹੁੰਦਾ ਨਾ, ਜਿਹੜਾ ਥਾਂ ਥਾਂ ਫਿਰਦਾ ਹੈ, ਜਿਹੜਾ ਥਾਂ ਥਾਂ ਝਾਤੀ ਮਾਰਦਾ ਹੈ, ਜਿਹੜਾ ਸਿਰਫ ਆਪਦੇ ਮਫਾਦ ਲਈ ਫਿਰ ਰਿਹਾ ਹੁੰਦਾ ਹੈ, ਉਹਨੂੰ ਢੋਈ ਨਹੀਂ ਲੱਗਦੀ। ਢੋਈ ਇੱਕ ਦਰ ਵਾਲੇ ਨੂੰ ਲੱਗਦੀ ਹੈ। ਉਹ ਭਾਵੇਂ ਤੁਸੀਂ ਰੂਹਾਨੀਅਤ ਵਾਲੀ ਸਾਈਡ ਤੇ ਚਲੇ ਜਾਓ, ਭਾਵੇਂ ਤੁਸੀਂ ਦੁਨਿਆਵੀ ਸਾਈਡ ਤੇ ਚਲੇ ਜਾਓ, ਭਾਵੇਂ ਤੁਸੀਂ ਮਜਾਜ਼ੀ ਸਾਈਡ ਤੇ ਚਲੇ ਜਾਓ, ਢੋਈ ਇੱਕ ਸਾਈਡ ਵਾਲੇ ਨੂੰ ਹੈ, ਇੱਕ ਸਾਈਡ ਵਾਲੇ ਨੂੰ ਢੋਈ। ਜੇ ਤੁਸੀਂ ਕਹੋ ਨਾ ਕਿ ਮੈਂ ਦੋਵੇਂ ਪਾਸੇ ਰੱਖ ਲਾਂ, ਉਹ ਨਹੀਂ, ਫਿਰ ਨਹੀਂ। ਤੋੜੇ ਸਿਰ ਵੰਜੇ ਧੜ ਨਾਲ ਤਾਂ ਵੀ ਹਾਲ ਨਾ ਕਹੀਏ। ਮੁਸ਼ਕਿਲਾਂ ਆਉਂਦੀਆਂ ਰਹਿਣ, ਪਰੇਸ਼ਾਨੀਆਂ ਆਉਂਦੀਆਂ ਰਹਿਣ, ਫਿਰ ਵੀ ਗਿਲਾ ਨਹੀਂ ਹੈ, ਫਿਰ ਵੀ ਸ਼ਿਕਵਾ ਨਹੀਂ। ਅਸੀਂ ਰੱਬ ਨਾਲ ਕਿੰਨੇ ਗਿਲੇ ਸ਼ਿਕਵੇ ਕਰਨੇ ਨਾ, ਅਸੀਂ ਤਾਂ ਸ਼ੁਕਰੀ ਵੀ ਕਰਨੇ। ਗਿਲੇ ਸ਼ਿਕਵੇ ਚਲੋ ਕਰ ਲਓ ਰੱਬ ਨਾਲ, ਜਦੋਂ ਰੱਬ ਦੇ ਨਾਲ ਪ੍ਰੀਤ ਪਾਈ ਹੈ ਤੇ ਫਿਰ ਹਾਲ ਵੀ ਦਿਲ ਦਾ ਰੱਬ ਨੂੰ ਕਹਿਣਾ ਨਾ। ਪਰ ਅਸੀਂ ਜਿਹੜਾ ਨਾ ਉਹ ਨਸ਼ੁਕਰੀ ਤੇ ਆ ਜਾਂਦੇ ਹਾਂ। ਨਸ਼ੁਕਰੀ ਨਹੀਂ ਹੋਣੀ ਚਾਹੀਦੀ, ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਸ਼ੁਕਰਗੁਜ਼ਾਰ ਹੀ ਰਹਿਣਾ ਚਾਹੀਦਾ। ਯਾ ਅੱਲਾ ਤੇਰਾ ਸ਼ੁਕਰ, ਯਾ ਅੱਲਾ ਤੇਰਾ ਸ਼ੁਕਰ, ਅਲਹਮਦੁਲਿਲਾ। ਮਾੜਾ ਵੇਲਾ ਆ ਗਿਆ ਫਿਰ ਵੀ ਅਲਹਮਦੁਲਿਲਾ। ਚੰਗੇ ਦੀ ਉਮੀਦ ਰੱਖਣੀ ਹੈ। ਜੇ ਅੱਜ ਮਾੜਾ ਹੈ ਤੇ ਕੱਲ ਚੰਗਾ ਵੀ ਆਏਗਾ। ਇਸ ਗੱਲ ਦਾ ਯਕੀਨ ਰੱਖਿਆ ਜੇ, ਅੱਜ ਜੇ ਮਾੜਾ ਹੈ ਨਾ, ਕੱਲ ਚੰਗਾ ਜ਼ਰੂਰ ਆਏਗਾ। ਇੱਕ ਬੰਦੇ ਦੀ ਮੈਂ ਗੱਲ ਸੁਣ ਰਿਹਾ, ਅੱਲਾ ਦਾ ਬੰਦਾ, ਨੇਕ ਆਦਮੀ ਸੀ। ਉਹ ਕਹਿ ਰਿਹਾ ਕਿ ਕਈ ਵਾਰੀ ਜਦੋਂ ਅਸੀਂ ਦੁਆ ਮੰਗਦੇ ਹਾਂ ਨਾ ਰੱਬ ਕੋਲੋਂ, ਤੇ ਅਸੀਂ ਕਹਿੰਦੇ ਹਾਂ ਕਿ ਯਾ ਅੱਲਾ ਮੈਨੂੰ ਫਲਾਂ ਚੀਜ਼ ਦੇ ਦੇ, ਤੇ ਉਹ ਥੋੜ੍ਹੇ ਦਿਨਾਂ ਤੋਂ ਬਾਅਦ ਹੀ ਨਾ, ਫਰਜ਼ ਕਰੋ ਜੇ ਕਿਸੇ ਨੇ ਕਹਿਣਾ ਯਾ ਅੱਲਾ ਮੈਨੂੰ ਮੇਰੀ ਪ੍ਰਮੋਸ਼ਨ ਕਰ ਦੇ, ਤੇ ਥੋੜ੍ਹੇ ਦਿਨਾਂ ਤੋਂ ਬਾਅਦ ਪਤਾ ਲੱਗਦਾ ਕਿ ਉਹ ਜਿਹੜੀ ਨੌਕਰੀ ਕਰ ਰਿਹਾ ਹੁੰਦਾ ਉੱਥੋਂ ਫਾਰਗ ਹੋ ਜਾਂਦਾ, ਉਹਦਾ ਉੱਥੋਂ ਰਿਜ਼ਾਈਨ ਹੋ ਜਾਂਦਾ ਹੈ। ਉਹ ਹੁਣ ਸੋਚਦਾ ਹੈ ਕਿ ਯਾਰ ਮੈਂ ਤੇ ਰੱਬ ਨੂੰ ਕਿਹਾ ਸੀ ਮੇਰੀ ਪ੍ਰਮੋਸ਼ਨ ਕਰ ਦੇ, ਮੇਰਾ ਤੇ ਅਸਲੋਂ ਮਾਮਲਾ ਹੀ ਖਰਾਬ ਹੋ ਗਏ। ਮੈਂ ਘਰ ਦਾ ਨਿਜ਼ਾਮ ਕਿਵੇਂ ਚਲਾਉਣਾ ਹੈ, ਮੈਂ ਕਿਵੇਂ ਮੈਨੇਜ ਕਰਾਂਗਾ ਸਾਰੀਆਂ ਚੀਜ਼ਾਂ ਨੂੰ। ਅਸਲ 'ਚ ਜਦੋਂ ਅਸੀਂ ਆਹ ਸਮਝਦੇ ਨਾ ਕਿ ਮੈਂ ਮੈਨੇਜ ਕਰ ਰਿਹਾ, ਉਦੋਂ ਫਿਰ ਮੁਸ਼ਕਿਲਾਂ ਆਉਂਦੀਆਂ ਨੇ। ਜਦੋਂ ਅਸੀਂ ਕਹਿੰਦੇ ਨਾ ਕਿ ਰੱਬ ਮੈਨੇਜ ਕਰ ਰਿਹਾ, ਰੱਬ ਨੇ ਸਭ ਠੀਕ ਕਰ ਦੇਣਾ, ਫਿਰ ਆਸਾਨੀਆਂ ਪੈਦਾ ਹੁੰਦੀਆਂ। ਤੇ ਉਹ ਕਹਿੰਦਾ ਵੀ ਮੇਰੇ ਤੇ ਮਾਮਲਾ ਸਾਰੇ ਖਰਾਬ ਹੋ ਗਏ, ਮੈਂ ਚੰਗੀ ਰੱਬ ਕੋਲ ਦੁਆ ਕੀਤੀ। ਕੁਝ ਅਰਸੇ ਤੋਂ ਬਾਅਦ ਫਿਰ ਉਹਨੂੰ ਉਸ ਤੋਂ ਚੰਗੀ ਜੌਬ ਮਿਲਦੀ, ਵੱਡੇ ਪੋਸਟ 'ਤੇ ਜੌਬ ਮਿਲਦੀ, ਉੱਚੀ ਪੋਸਟ 'ਤੇ ਜੌਬ ਮਿਲਦੀ। ਰੱਬ ਜਦੋਂ ਤੁਸੀਂ ਰੱਬ ਨੇ ਤੁਹਾਨੂੰ ਕਾਮਯਾਬ ਕਰਨਾ ਹੁੰਦਾ ਨਾ, ਫਿਰ ਥੋੜ੍ਹਾ ਜਿਹਾ ਰੱਬ ਤੁਹਾਨੂੰ ਨਾ ਝਟਕਦਾ ਹੈ। ਉਹ ਵੇਖਦਾ ਹੈ ਕਿ ਬੰਦਾ ਇਸ ਕਾਬਲ ਵੀ ਹੈ ਕਿ ਨਹੀਂ। ਇੱਥੇ ਬਸ ਅਸੀਂ ਸਾਬਤ ਕਦਮ ਰਹਿ ਗਏ, ਅਸੀਂ ਸਾਬਤ ਕਦਮ ਰਹਿ ਗਏ, ਫਿਰ ਕਾਮਯਾਬੀ ਸਾਡਾ ਮੁਕੱਦਰ ਹੈ। ਤੇ ਰੱਬ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਰੱਬ ਹਮੇਸ਼ਾ ਕਹਿੰਦਾ ਹੈ ਕਿ ਗੌਰ ਕਰਨ ਵਾਲਿਆਂ ਵਾਸਤੇ ਨਿਸ਼ਾਨੀਆਂ ਨੇ। ਜਿਹੜੇ ਗੌਰ ਕਰਦੇ ਨੇ ਨਾ, ਜਿਹੜੇ ਕੁਰਾਨੇ ਪਾਕ ਤੇ ਗੌਰ ਕਰਦੇ ਨੇ, ਉਹਦੇ ਅੱਖਰਾਂ ਤੇ ਲਫ਼ਜ਼ਾਂ ਤੇ ਗੌਰ ਕਰਦੇ ਨੇ, ਜੋ ਰੱਬ ਨੇ ਆਖਿਆ ਹੈ ਕੁਰਾਨ ਪਾਕ ਵਿੱਚ, ਰੱਬ ਕਹਿੰਦਾ ਕਿ ਉਹਨਾਂ ਵਾਸਤੇ ਫਿਰ ਨਿਸ਼ਾਨੀਆਂ ਨੇ। ਰੱਬ ਨਿਸ਼ਾਨੀਆਂ ਦਿੰਦਾ ਹੈ। ਤੇ ਸਾਡੇ ਜਿਹੜੇ ਸੂਫੀ ਸ਼ਾਇਰ ਹੋਏ ਨੇ ਨਾ, ਮੈਂ ਹਮੇਸ਼ਾ ਕਹਿ ਰਿਹਾ ਹੁੰਦਾ ਕਿ ਸੂਫੀ ਸ਼ਾਇਰਾਂ ਨੇ ਬਹੁਤ ਸੋਹਣਾ ਲਿਖਿਆ। ਉਹਨਾਂ ਨੇ ਇੱਕ ਇੱਕ ਅੱਖਰ ਜਿਹੜਾ ਨਾ ਉਹ ਨਾਪ ਕੇ, ਤੋਲ ਕੇ, ਉਹ ਪੂਰਾ ਜਾਇਜ਼ਾ ਲੈ ਕੇ, ਪਰਖ ਕੇ, ਫਿਰ ਉਹਨਾਂ ਨੇ ਤਹਿਰੀਰ ਕੀਤਾ। ਇੰਝ ਨਹੀਂ ਹੈ ਕਿ ਐਵੇਂ ਬਸ ਬੈਠੇ ਨੇ ਤੇ ਉਹ ਕੋਈ ਜ਼ਿਹਨ 'ਚ ਗੱਲ ਆ ਗਈ ਤੇ ਲਿਖਤੀ, ਨਾ 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 ਨਾ, ਪੂਰੀ ਤਹਿਕੀਕ ਤੋਂ ਬਾਅਦ ਉਹਨਾਂ ਨੇ ਕਲਮ ਨੂੰ ਚਲਾਇਆ। ਉਮੀਦ ਕਰਨੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।